व्यूअर्स वेलकम बैक ऑन प्रोग्राम। सो व्यूअर्स अखीरले सैगमेंट ਵਿੱਚ ਆਪਾਂ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬੀ ਤੇ ਇੰਗਲਿਸ਼ ਦੀਆਂ। ਪੰਜਾਬੀ ਵਿੱਚ ਜੋ ਨਜ਼ਮ ਹੈਗੀ ਹੈ ਉਹ ਭਾਈ ਸੰਤੋਖ ਸਿੰਘ ਭਾਊ ਜੀ ਦੀ ਹੈ ਔਰ ਜਿਹੜੀ ਇੰਗਲਿਸ਼ ਵਿੱਚ ਹੈ ਉਹ ਹੈਗੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀਰਾਂ ਦੀ। ਸੋ ਜਿਹੜੀਆਂ ਕਿ ਖਾਲਿਸਤਾਨ ਨੂੰ ਸਮਰਪਿਤ ਨੇ। ਸੋ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਦੱਸੋ ਕਿਹੜੀਆਂ ਨਜ਼ਮਾਂ ਨੇ, ਸ਼ੇਅਰ ਕਰੋ ਸਾਡੇ। ਹਾਂਜੀ, ਅਸੀਂ ਭਾਈ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਨਜ਼ਮ ਪੰਜਾਬ ਜੀ। ਪੰਜਾਬ ਸਾਡੇ ਤੇ ਪੂਰਾ ਈਮਾਨ ਰੱਖੀ, ਬਣ ਕੇ ਆਵਾਂਗੇ ਸ਼ੇਰੇ ਪੰਜਾਬ ਮੁੜ ਕੇ, ਸਾਂਝੀ ਵਾਲਤਾ ਦਾ ਹੋਊ ਬੋਲ ਬਾਲਾ, ਸਾਰੇ ਧਰਮਾਂ ਦਾ ਹੋਊ ਸਤਕਾਰ ਮੁੜ ਕੇ। ਬਿਲਕੁਲ। ਪੰਜਾਬ ਸਾਡੇ ਤੇ ਪੂਰਾ ਈਮਾਨ ਰੱਖੀ, ਬਣ ਕੇ ਆਵਾਂਗੇ ਸ਼ੇਰੇ ਪੰਜਾਬ ਮੁੜ ਕੇ, ਸਾਂਝੀ ਵਾਲਤਾ ਦਾ ਹੋਊ ਬੋਲ ਬਾਲਾ, ਸਾਰੇ ਧਰਮਾਂ ਦਾ ਹੋਊ ਸਤਕਾਰ ਮੁੜ ਕੇ। ਕੋਈ ਅੱਖ ਨਾ ਕਰੂ ਪੰਜਾਬ ਵੱਲੇ, ਐਸਾ ਸੁਰਮਾ ਪਾ ਦਿਆਂਗੇ ਫੇਰ ਮੁੜ ਕੇ, ਖੋਣ ਦੇਵਾਂਗੇ ਨਾ ਇੱਕ ਵੀ ਬੂੰਦ ਪਾਣੀ, ਐਸਾ ਬੰਨ ਲਾ ਦਿਆਂਗੇ ਫੇਰ ਮੁੜ ਕੇ। ਬਿਜਲੀ ਜਾਣ ਨਾ ਦਿਆਂਗੇ ਭਾਖੜੇ ਦੀ, ਐਸਾ ਤਾਰਾਂ 'ਤੇ ਲਾਵਾਂਗੇ ਕੱਟ ਮੁੜ ਕੇ, ਐਸਾ ਸਬਕ ਸਿਖਾਵਾਂਗੇ ਬਿਪਰਾਂ ਨੂੰ, ਅਕਾਲ ਤਖਤ ਵੱਲ ਤੱਕਣ ਨਾ ਫੇਰ ਮੁੜ ਕੇ। ਜਿਹੜੀ ਫੌਜ ਦਾ ਇਹ ਘਮੰਡ ਕਰਦੇ, ਸਿੱਧੇ ਕਰ ਦੇਣੇ ਜੁੱਤੀ ਫੇਰ ਮੁੜ ਕੇ, ਜਦੋਂ ਅਕਾਲ ਦਾ ਲੱਗਾ ਨਾਰਾ, ਸੁਸਰੀ ਵਾਂਗ ਸੁਲਾ ਦਿਆਂਗੇ ਫੇਰ ਮੁੜ ਕੇ। ਝੂਠੀ ਸ਼ੇਰ ਦੀ ਖੱਲ ਜੋ ਪਾਈ ਫਿਰਦੇ, ਲਾ ਕੇ ਗਿੱਦੜ ਬਣਾ ਦਿਆਂਗੇ ਫੇਰ ਮੁੜ ਕੇ। ਅਸੀਂ ਝੂਠੇ ਇਤਿਹਾਸ ਦੇ ਨਹੀਂ ਵਾਰਸ, ਰਾਜੇ ਰਾਣੇ ਹਰਾਏ ਕਈ ਵਾਰ ਮੁੜ ਕੇ, ਭਾਊ ਐਸਾ ਬੰਨ ਲਾਵਾਂਗੇ ਬਾਰਡਰਾਂ 'ਤੇ, ਪੈਰ ਪਾਊ ਨਾ ਵੈਰੀ ਪੰਜਾਬ ਮੁੜ ਕੇ। ਖੂਬਸੂਰਤ। ਔਰ ਹੁਣ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਆਲਮੋਸਟ 3 ਨਜ਼ਮਾਂ ਮੇਰੇ ਕੋਲ ਨੇ, ਪਰ ਅੱਜ ਮੈਂ ਇੱਕ ਸ਼ੇਅਰ ਕਰਾਂਗਾ। ਸਟੈਪ ਇਨਟੂ ਦਾ ਲਾਈਟ। Get up, my children, you must rise. No matter the darkness outside your eyes, when you step forward just a little stride, I am certain that nature will give you light. कि मेरे बच्चों उठो, get up my children, you must rise. बिल्कुल। इस वेले वक्त है खलोण दा। No matter the darkness outside your eyes, ਜਦੋਂ ਤੁਸੀਂ ਅੱਖਾਂ ਖੋਲ ਕੇ ਦੇਖਦੇ ਹੋ ਚਾਰ ਚਫੇਰੇ ਹਨੇਰਾ ਪਸਰਿਆ ਹੋਇਆ, ਹਨੇਰਾ ਹੈ, ਪਰ ਉੱਠੋ, ਖੜੇ ਹੋ। ਵੈਨ ਯੂ ਸਟੈਪ ਫਾਰਵਰਡ ਜਸਟ ਏ ਲਿਟਲ ਸਟਰਾਈਡ, ਜਦੋਂ ਤੁਸੀਂ ਇੱਕ ਛੋਟਾ ਜਿਹਾ ਕਦਮ ਵੀ ਅੱਗੇ ਨੂੰ ਵਧਾਓਗੇ, ਆਈ ਐਮ ਸਰਟਨ ਦੈਟ ਨੇਚਰ ਵਿਲ ਗਿਵ ਯੂ ਲਾਈਟ, ਕਿ ਜਿਉਂ ਹੀ ਤੁਸੀਂ ਇੱਕ ਕਦਮ ਚੁੱਕੋਗੇ, ਕੁਦਰਤ ਅਕਾਲ ਪੁਰਖ ਤੁਹਾਨੂੰ ਰੋਸ਼ਨੀ ਬਖਸ਼ਣਗੇ। ਬਿਲਕੁਲ। ਇਫ ਯੂ ਫੀਅਰ ਦਾ ਡੇਂਜਰਸ ਵੇਟਿੰਗ ਆਊਟ ਦੇਅਰ, ਯੂ ਆਰ ਨੋ ਸੇਫਰ ਇਨ ਦਾ ਕੰਫਰਟ ਯੂ ਸ਼ੇਅਰ, for a mamba may lie beneath your feet, but the cobra in your bedroom is no retreat. ਹੁਣ ਇਹ 2 ਸੱਪਾਂ ਦਾ ਜ਼ਿਕਰ ਹੈ। ਕੋਬਰਾ ਜ਼ਾਹਰ ਹੈ ਅਸੀਂ ਫਨੀਅਰ ਸੱਪ ਨੂੰ ਕਹਿੰਦੇ, ਔਰ ਮੰਬਾ ਇਹ ਬੜਾ ਖਤਰਨਾਕ ਅਫਰੀਕਾ ਦਾ ਸੱਪ ਹੈ, ਜਿਸ ਬਾਰੇ ਹੈ ਕਿ ਵੀ ਦੱਸਿਆ ਪਾਣੀ ਨਹੀਂ ਮੰਗਦਾ। ਸੋ ਉਹਨਾਂ ਨੇ ਜੋ ਅੱਜ ਚੈਲੰਜਸ ਨੇ ਕੌਮ ਦੇ ਸਾਹਮਣੇ, ਉਹਨਾਂ ਨੂੰ ਮੰਬਾ ਔਰ ਫਨੀਅਰ ਉਸ ਦੇ ਨਾਲ ਤਸ਼ਬੀਹ ਦਿੱਤੀ ਹੈ। ਇਫ ਯੂ ਫੀਅਰ ਦਾ ਡੇਂਜਰਸ ਵੇਟਿੰਗ ਆਊਟ ਦੇਅਰ, ਯੂ ਆਰ ਨੋ ਸੇਫਰ ਇਨ ਦਾ ਕੰਫਰਟ ਯੂ ਸ਼ੇਅਰ। ਜੇ ਤੁਹਾਨੂੰ ਲੱਗਦਾ ਹੈ ਵੀ ਬਾਹਰ ਨਿਕਲਿਆ, ਚੈਲੰਜ ਕੀਤਿਆਂ ਹਨੇਰੇ ਨੂੰ ਖਤਰਾ ਹੈ, ਤੇ ਜਿੱਥੇ ਤੁਸੀਂ ਬੈਠੇ ਹੋ, ਜਿਹਨੂੰ ਤੁਸੀਂ ਸੇਫ ਸਮਝਦੇ ਹੋ, ਸੇਫ ਉਹ ਵੀ ਨਹੀਂ ਹੈ। ਫॉर ਏ ਮੰਬਾ ਮੇ ਲਾਈ ਬੈਨੀਥ ਯੂਰ ਫੀਟ, ਤੁਹਾਡੇ ਪੈਰਾਂ ਦੇ ਥੱਲੇ ਅਫਰੀਕਾ ਦਾ ਉਹ ਮੰਬਾ ਸੱਪ ਹੈ। ਬਟ ਦਾ ਕੋਬਰਾ ਇਨ ਯੂਰ ਬੈਡਰੂਮ ਇਜ਼ ਨੋ ਰੀਟਰੀਟ। ਇੱਕ ਪਾਸੇ ਪੈਰਾਂ ਦੇ ਥੱਲੇ ਮੰਬਾ ਹੈ, ਦੂਜੇ ਪਾਸੇ ਕੋਬਰਾ ਹੈ। ਬਾਹਰ ਨਿਕਲੋ, ਚੈਲੰਜ ਕਰੋ, ਗੁਲਾਮੀ ਦੇ ਸੰਗਲ ਕੱਟੋ। ਦਾ ਸਰਪੈਂਟ ਵਿਦਨ ਵੋਂਟ ਲੈਟ ਯੂ ਬੀ, ਬਟ ਆਊਟਸਾਈਡ ਦੇਰ ਇਜ਼ ਏ ਚਾਂਸ ਫॉर ਵਿਕਟਰੀ। ਹਾਰਡ ਵਰਕ ਮੇ ਗ੍ਰੀਟ ਯੂ ਐਜ਼ ਯੂ ਰੋਮ, ਯੈਟ ਇਨ ਰਿਟਰਨ ਯੂ ਵਿਲ ਫਾਈਂਡ ਯੂਰ ਹੋਮ। ਕਿ ਇਹ ਤੁਹਾਡੇ ਅੰਦਰ ਬੈਠਾ ਜਿਹੜਾ ਸੱਪ ਹੈ, ਮੇ ਬੀ ਤੁਹਾਨੂੰ ਇਹ ਰੋਕ ਰਿਹਾ ਹੈ, ਪਰ ਬਾਹਰ ਤੁਹਾਡੇ ਕੋਲ ਚਾਂਸ ਨੇ ਜਿੱਤ ਦੇ। ਸਖਤ ਮਿਹਨਤ ਜਿਹੜੀ ਹੈ, ਜਿਉਂ ਹੀ ਤੁਸੀਂ ਬਾਹਰ ਨਿਕਲੋਗੇ, ਸਖਤ ਮਿਹਨਤ ਨਾਲ ਆਪਣੀ ਮੰਜ਼ਿਲ ਵੱਲ ਵਧੋਗੇ, ਯੈਟ ਇਨ ਰਿਟਰਨ ਯੂ ਵਿਲ ਫਾਈਂਡ ਯੂਰ, ਉਹਦੇ 'ਚੋਂ ਤੁਹਾਡਾ ਘਰ ਨਿਕਲ ਅੰਦਰ ਤਾਂ
ਜੋ ਬੈਠੇ ਹੋ ਉਹ ਤਾਂ ਉਹਨਾਂ ਨੇ ਮੰਬਾ ਮਾਰੇਗਾ ਡੰਗ ਪੈਰਾਂ 'ਚ, ਜਾਂ ਜਿਹੜਾ ਦੂਜੇ ਪਾਸੇ ਸਰਪੈਂਟ ਹੈ, ਖੜਪਾ ਹੈ, ਫਨੀਅਰ ਹੈ, ਉਹਨੇ ਤੁਹਾਨੂੰ ਦੱਸਣਾ ਹੀ ਦੱਸਣਾ ਹੈ, ਤੁਹਾਨੂੰ ਉਹਨਾਂ ਨੇ ਜਿਹੜਾ ਹੈ ਉਹ ਐਸਿਮੀਲੇਟ ਕਰਨਾ ਹੀ ਕਰਨਾ ਹੈ। ਬਿਲਕੁਲ। ਔਰ ਅਦਰਵਾਈਜ਼ ਤੁਹਾਡੇ ਕੋਲ ਜੇ ਤੁਸੀਂ ਚੈਲੰਜ ਕਰਦੇ ਹੋ ਤਾਂ ਫਿਰ ਤੁਸੀਂ ਆਪਣਾ ਘਰ ਬਣਾ ਸਕਦੇ ਹੋ। The shadows of doubt won't fade away while hiding inside you wither and fray, but out in the world freedom awaits where sovereignty opens golden gates। ਇਹ ਜਿਹੜੇ ਸ਼ੱਕ ਦੇ ਦਾਇਰੇ ਨੇ ਜਿਨ੍ਹਾਂ 'ਚ ਤੁਸੀਂ ਫਸ ਜਾਂਦੇ ਹੋ, ਇਹ ਕਦੇ ਵੀ ਤੁਹਾਡੇ 'ਚੋਂ ਨਿਕਲਣਗੇ ਨਹੀਂ ਜੇ ਤੁਸੀਂ ਅੰਦਰ ਬੈਠੇ ਰਹਿੰਦੇ ਹੋ। ਪਰ ਜੇ ਤੁਸੀਂ ਬਾਹਰ ਨਿਕਲ ਕੇ ਚੈਲੰਜ ਕਰਦੇ ਹੋ ਤੁਹਾਡੇ 'ਚ ਹੌਸਲਾ ਆਏਗਾ। ਸ਼ੱਕ ਦੇ ਦਾਇਰੇ ਘੇਰਿਆਂ 'ਚੋਂ ਤੁਸੀਂ ਬਾਹਰ ਨਿਕਲੋਗੇ, ਬਾਹਰ ਤੁਹਾਨੂੰ ਆਜ਼ਾਦੀ ਉਡੀਕ ਰਹੀ ਹੈ। ਬਟ ਆਊਟ ਇਨ ਦਾ ਵਰਲਡ ਫਰੀडम ਅਵੇਟਸ ਵੇਅਰ ਸੋਵਰਨਿਟੀ ਓਪਨਸ ਗੋਲਡਨ ਗੇਟਸ। ਜਿਹੜੀ ਪ੍ਰਭੂ ਸੱਤਾ ਹੈ, ਸੋਵਰਨਿਟੀ ਹੈ, ਬਾਦਸ਼ਾਹਤ ਹੈ, ਉਸ ਦੇ ਦਰਵਾਜ਼ੇ ਖੁੱਲ੍ਹਣਗੇ। ਐਜ਼ ਏ ਸਲੇਵ ਟੂ ਫੀਅਰ ਯੂ ਸਟੇ ਅਨਨੋਨ ਬਟ ਬਰੇਵ ਦਾ ਸਟੋਰਮ ਐਂਡ ਦਾ ਵਰਲਡ ਇਜ਼ ਯੋਰ ਥਰੋਨ। ਕੋਵਾਰਡਿਸ ਹਾਈਡਸ in a fleeting breath but heroes embrace the challenge of death। ਕਿ ਜੇ ਤੁਸੀਂ ਇੱਕ ਗੁਲਾਮ ਵਾਂਗ ਡਰ ਦੇ ਵਿੱਚ ਜੀਓਗੇ, ਗਵਾਚ ਜਾਓਗੇ ਇਤਿਹਾਸ ਦੇ ਕੱਟੇ ਦੇ ਵਿੱਚ। ਪਰ ਜੇ ਤੁਸੀਂ ਤੂਫਾਨਾਂ ਦੇ ਨਾਲ ਜੂਝਣ ਦੀ ਹਿੰਮਤ ਪੈਦਾ ਕਰੋਗੇ ਤੇ ਫਿਰ ਇਹ ਦੁਨੀਆ ਹੀ ਤੁਹਾਡਾ ਤਖਤ ਹੈ ਜਿਹੜੀ ਤੁਹਾਡੀ ਪ੍ਰਾਪਤੀ ਹੋਏਗੀ। ਜਿਹੜੇ ਭੱਜ ਰਿਹਾ ਹੁੰਦਾ ਹੈ ਉਸ ਦੇ ਅੰਦਰ ਇੱਕ ਜਿਹੜਾ ਹੈ ਉਹ ਡਰ ਉਸ ਦੀ ਤਹਿ 'ਚ ਬੈਠਾ ਹੁੰਦਾ ਹੈ। ਪਰ ਜਿਹੜੇ ਹੀਰੋ ਹੁੰਦੇ ਨੇ, ਨਾਇਕ ਹੁੰਦੇ ਨੇ, ਜਿਹੜੇ ਇਤਿਹਾਸ ਨੂੰ ਬਣਾਉਂਦੇ ਨੇ, ਉਹ ਬਟ ਹੀਰੋਜ਼ ਐਮਬਰੇਸ ਦਾ ਚੈਲੰਜ ਆਫ ਡੈਥ। ਉਹ ਤਾਂ ਮੌਤ ਦੀ ਵੰਗਾਰ ਨੂੰ ਸਵੀਕਾਰਦੇ ਨੇ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ, ਸੋ ਰਾਈਜ਼ ਮਾਈ ਚਿਲਡਰਨ ਫੇਸ ਦਾ ਕਾਲ, ਦੋਜ਼ ਹੂ ਟੇਕ ਚਾਂਸਿਸ ਵਿਲ ਸਟੈਂਡ ਟਾਲ ਐਂਡ ਲੌਂਗ ਰਿਮੈਂਬਰਡ ਦੇਅਰ ਨੇਮਸ ਵਿਲ ਗਰੋ, eternal heroes in the light they will glow। ਪਰ ਉਹ ਮੇਰੇ ਬੱਚਿਓ, ਸੋ ਰਾਈਜ਼ ਮਾਈ ਚਿਲਡਰਨ ਫੇਸ ਦਾ ਕਾਲ। ਇਹ ਚੈਲੰਜ ਕਰੋ ਇਸ ਹਨੇਰੇ ਨੂੰ, ਨਿਕਲੋ ਬਾਹਰ ਇਸ ਆਪਣੀ ਆਰਾਮਦੇਹ ਗੁਲਾਮੀ ਦੇ ਉਸ ਮਾਹੌਲ 'ਚੋਂ। ਦੋਜ਼ ਹੂ ਟੇਕ ਚਾਂਸਿਸ ਵਿਲ ਸਟੈਂਡ ਟਾਲ। ਉਹਨਾਂ ਦੇ ਕੱਦ ਵੱਡੇ ਹੁੰਦੇ ਨੇ, ਲੰਬੇ ਹੁੰਦੇ ਨੇ, ਜਿਹੜੇ ਚੈਲੰਜਸ ਨੂੰ ਕਬੂਲਦੇ ਨੇ, ਵੰਗਾਰਦੇ ਨੇ, ਨਿਕਲਦੇ ਨੇ ਜੰਗ ਦੇ ਮੈਦਾਨ ਦੇ ਵਿੱਚ ਯੋਧੇ ਬਣ ਕੇ। ਐਂਡ ਲੌਂਗ ਰਿਮੈਂਬਰਡ ਦੇਅਰ ਨੇਮਸ ਵਿਲ ਗਰੋ। ਉਹਨਾਂ ਨੂੰ ਕਦੇ ਕੋਈ ਨਹੀਂ ਭੁੱਲਦਾ ਹੈ, ਉਹ ਹਮੇਸ਼ਾ ਇਤਿਹਾਸ ਦੇ ਨਾਇਕ ਬਣਦੇ ਨੇ। ਐਟਰਨਲ ਹੀਰੋਜ਼ ਇਨ ਦਾ ਲਾਈਟ ਦੇ ਵਿਲ ਗਲੋ। ਐਟਰਨਲ ਹੀਰੋਜ਼, ਉਹ ਹਮੇਸ਼ਾ ਦੇ ਲਈ ਨਾਇਕ ਨੇ ਜਿਨ੍ਹਾਂ ਦੇ ਚਿਹਰੇ ਜਿਹੜੇ ਨੇ ਉਹ ਗਲੋ ਕਰ ਰਹੇ ਹੁੰਦੇ ਨੇ, ਚਮਕ ਰਹੇ ਹੁੰਦੇ ਨੇ, ਕਿਉਂਕਿ ਇਸ ਰਸਤੇ 'ਤੇ ਤੁਰਨ ਵਾਲਾ ਉਸ ਦੀ ਜ਼ਿੰਦਗੀ ਵੀ ਗਲੋ ਹੈ, ਉਸ ਦੀ ਜ਼ਿੰਦਗੀ 'ਚ ਵੀ ਚਮਕ ਹੈ, ਉਸ ਦੀ ਜ਼ਿੰਦਗੀ 'ਚ ਵੀ ਕੌਮ ਦੀ ਜ਼ਿੰਦਗੀ ਹੈ, ਔਰ ਉਸ ਦੀ ਮੌਤ 'ਚੋਂ ਵੀ कौम की ज़िंदगी निकलती है। शहीद की जो मौत है वो कौम की हयात है। हयात तो हयात है, मौत भी हयात है। खूबसूरत जी। राज साहब तुहाडा बहुत बहुत शुक्रिया। सो हुण आपां जिहड़े व्यूअर्स मैसेज ने लैन जा रहे हैं, सब का बहुत बहुत शुक्रिया अदा करते हैं। साडे पहले व्यूअर ने निहंग सिंह जी सानू फतेह बुलाते हैं। वाहिगुरू जी का खालसा, वाहिगुरू जी की फतेह। और बसरा जी, फिर इस तरह सुखजीवन बच्चू जी, इंद्रजीत सिंह संधू जी, सोहनमाल जी, हरदीप सिंह जी, धर्म सिंह जी, जरनैल सिंह गरेवाल जी, स्टे सेफ जी, फिर इस तरह राजनप्रीत सिंह जी, फिर है अमरजीत सैनी जी, कैनेडा रीजनल एनर्जी जी, ये सब सानू फतेह बुलाने और खालसा जिंदाबाद कहते हैं। जिंदाबाद। कैनेडा रीजनल एनर्जी कहते 1984 सिक्खी जेनोसाइड वाज प्लेड बाय पापन इंदिरा गांधी सन। फिर इसे तरह कैनेडा रीन्यूअल एनर्जी तो तुसी बहुत चंगी तुहाडी आइडेंटिटी है, पर इत्थे तुसी ज़्यादा एनर्जी वेस्ट की हुई है। 8-10 मैसेज ज़्यादा 8-10 तो ज़्यादा ही लिख दो ताकि बाकियां लिए भी स्पेस बच जाए। हाँ जी। कहते हैं कि पीपल हु फॉरगेट देयर हिस्ट्री आर deemed to repeat it, never forget 1984 खालसा जिंदाबाद। और इसी तरह स्टे सेफ जी कहते हैं डॉक्टर साहब विल टू रीच आउट to Bhajan Singh Pinder. He does incredible in-depth research and connect the dots. Stay safe जी। ਅਸੀਂ ਪਿੰਡਰ ਸਾਹਿਬ ਨਾਲ ਬਹੁਤ ਪੁਰਾਣੇ ਸਾਡੇ ਸੰਬੰਧ ਨੇ अर्ली 90s ਦੇ।
ਵਿਚਾਰਾਂ ਦੇ ਮਤਭੇਦ ਜ਼ਰੂਰ ਨੇ, ਪਰ ਜੋ ਵੀ ਕੰਮ ਚੰਗਾ ਕਰਦਾ ਅਸੀਂ ਉਸ ਨੂੰ ਹਮੇਸ਼ਾ ਅਪਰੀਸ਼ੀਏਟ ਕਰਦੇ। ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ। ਸਰਬਜੀਤ ਸਿੰਘ ਗਿੱਲ ਜੀ ਕਹਿੰਦੇ ਸਕੈਜੂਅਲਡ ਭਾਰਤ ਅਤੇ ਯੂਕੇ ਵਿੱਚ ਕਹਿੰਦੇ ਨੇ, ਔਰ ਡਾਕਟਰ ਸਾਹਿਬ ਅਸੀਂ ਸਕੈਜੂਅਲਡ ਕਹਿੰਦੇ ਆ। ਹਾਂ, ਮੈਨੂੰ ਵੀ ਬਾਅਦ ਚ ਲੱਗਾ ਕਿ ਵੀ ਇਹ ਜਿਹੜਾ ਕੈਨੇਡਾ ਵਾਲੇ ਸਕੈਜੂਅਲ ਹੀ ਕਹਿੰਦੇ ਹੋਣੇ, ਕਿਉਂਕਿ ਅਮਰੀਕਾ ਦਾ ਅਸਰ ਜ਼ਿਆਦਾ ਹੈ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਜੀ, ਇੱਕ ਓਂਕਾਰ ਲਿਖਦੇ ਨੇ। ਜਸਪਾਲ ਸਿੰਘ ਕਹਿਲੇ ਜਣੇ ਕਹਿੰਦੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਤੇਜ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਲੀਜ਼ ਐਕਸਪਲੇਨ ਦੈਟ ਹਾਊ ਦਾ International Court of Justice proceeds, implications and consequences to so-called Gandhi's India. ਗੁਰਤੇਜ ਸਿੰਘ ਜੀ, ਮੈਨੂੰ ਜਿੰਨਾ ਕਿ ਇਸ ਦਾ ਇਲਮ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਨਾਈਟਿਡ ਨੇਸ਼ਨਸ ਦੀ ਅਫੀਸ਼ੀਅਲ ਬਾਡੀ ਹੈ। ਇਹਦੇ 'ਚ ਵੈਸੇ ਦੋਵੇਂ ਧਿਰਾਂ ਦੀ ਰਜ਼ਾਮੰਦੀ ਦੇ ਨਾਲ ਜਾਇਆ ਜਾਂਦਾ, ਪਰ ਦੂਸਰੀ ਬਾਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੀ ਹੈ। ਅਸੀਂ ਇਹ ਸਮਝਦੇ ਹਾਂ ਵੀ ਜਿਸ ਡਾਇਰੈਕਸ਼ਨ ਵੱਲ ਕੈਨੇਡਾ ਦੀ ਇਨਵੈਸਟੀਗੇਸ਼ਨ ਜਾ ਰਹੀ ਹੈ, ਔਰ ਅੱਜ ਜਿਵੇਂ ਸਿੱਧੇ ਤੌਰ 'ਤੇ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਇਸ ਸਾਰੇ ਦਾ ਸਰਗਣਾ ਸਾਬਤ ਹੋਇਆ ਹੈ, ਡਿਪਲੋਮੈਟਸ ਜੋ ਉੱਥੇ ਕਰ ਰਹੇ ਨੇ, ਅਲਟੀਮੇਟਲੀ ਇਹ ਇੰਟਰਨੈਸ਼ਨਲ ਫੋਰਮ ਦੇ ਉੱਤੇ ਉਹ ICC ਹੋਏ ਜਾਂ ICJ ਹੋਏ, ਉਹਦੇ 'ਚ ਵੀ ਇਹਨਾਂ ਨੂੰ ਜਿਹੜਾ ਹੈ ਉਹ ਐਜ਼ ਏ ਟੈਰਰਿਸਟ ਸਟੇਟ ਦੇ ਤੌਰ 'ਤੇ ਐਜ਼ ਏ ਵਾਰ ਕ੍ਰਿਮੀਨਲ, ਕਿਉਂਕਿ ਜੇ ਅਮਿਤ ਸ਼ਾਹ ਦੇ ਡਾਇਰੈਕਟ ਆਰਡਰਸ ਥੱਲੇ ਹੈ ਤੇ ਇਹ ਜਿਹੜੇ ਨੇ ਫਿਰ ਜਦੋਂ ਹੀਨਸ ਕ੍ਰਾਈਮ ਅਗੇਂਸਟ ਹਿਊਮੈਨਿਟੀ, ਔਰ ਕੁਛ ਮਾਮਲਿਆਂ ਦੇ ਵਿੱਚ ਜਿਵੇਂ ਨਰਮਬਰਗ ਟਰਾਇਲਸ ਤੋਂ ਲੈ ਕੇ ਸਪੈਸ਼ਲ ਕੋਰਟਸ ਵੀ ਬਣਾਏ ਜਾਂਦੇ ਨੇ। ਬੋਸਨੀਅਨ ਜਿਹੜਾ ਜੈਨੋਸਾਈਡ ਸੀ ਉਹਨੂੰ ਲੈ ਕੇ ਅੱਡ ICJ ਨੇ ਆਪਣਾ ਕੋਰਟ ਬਣਾਇਆ ਸੀ। ਲੇਕਿਨ ਇਸ ਦੇ ਉੱਤੇ ਅਸੀਂ ਆਉਣ ਵਾਲੇ ਪੀਰੀਅਡ 'ਚ ਜਿਉਂ-ਜਿਉਂ ਇਹ ਗੱਲ ਅੱਗੇ ਵਧੇਗੀ ਇਸ ਤੇ ਅਸੀਂ ਗੱਲਬਾਤ ਕਰਾਂਗੇ। ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਅਮਨ ਸਿੰਘ ਖਾਲਸਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਔਰ ਇਸ ਤਰ੍ਹਾਂ ਸਿੰਘ ਜੀ, ਬਲਵਿੰਦਰ ਸਿੰਘ ਜੀ ਔਰ ਗੁਰਤੇਜ ਸਿੰਘ ਜੀ। ਫਿਰ ਉਹਨਾਂ ਦਾ ਮੈਸੇਜ ਕਹਿੰਦੇ ਆਈ ਐਮ ਸੋ ਸਰਪ੍ਰਾਈਜ਼ਡ ਦੈਟ ਆਫਟਰ ਦਾ ਇਨਵੋਲਵਮੈਂਟ ਆਫ ਸੱਚ ਨੇਮਸ ਵਾਈ ਦਾ ਆਪੋਜੀਸ਼ਨ ਇਜ਼ ਨਾਟ ਸੀਕਿੰਗ ਦੇਅਰ ਰਜਿਸਟ੍ਰੇਸ਼ਨ ਐਂਡ ਆਸਕ ਫॉर ਹਾਂਜੀ explanation seems like everyone is one page against Sikhs. ਗੁਰਤੇਜ ਸਿੰਘ ਜੀ, ਤੁਸੀਂ ਠੀਕ ਕਿਹਾ। ਆਪੋਜੀਸ਼ਨ ਨੇ ਤਾਂ ਕੀ ਅਸਤੀਫਾ ਮੰਗਣਾ ਹੈ, ਉਹਨਾਂ ਨੇ ਤਾਂ ਐਂਡੋਸ ਤੁਹਾਨੂੰ ਸਿੱਖ ਜਥੇਬੰਦੀਆਂ, ਤੁਸੀਂ ਪੰਜਾਬ ਦੀਆਂ ਧਿਰਾਂ ਜਿੰਨੀਆਂ ਮੇਨ ਸੋ ਕਾਲਡ ਮੁੱਖ ਧਾਰਾ ਪਾਰਟੀਆਂ ਨੇ, ਕਾਂਗਰਸ ਹੋਏ, BJP ਤਾਂ ਉਹਨਾਂ ਦੀ ਆਪਣੀ ਪਾਰਟੀ ਹੈ, ਆਮ ਆਦਮੀ ਪਾਰਟੀ ਹੋਏ, ਬਾਰਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਤੁਹਾਨੂੰ ਤੀਸਰੀ ਕੋਈ ਧਿਰ ਨਜ਼ਰ ਨਹੀਂ ਆਉਂਦੀ। ਉਸ ਤੋਂ ਅੰਦਾਜ਼ਾ ਲਾਓ ਕਿ ਕਿਵੇਂ ਸਾਰਾ ਸਿਸਟਮ ਹੀ ਸਿੱਖਾਂ ਦੇ ਖਿਲਾਫ ਇਸ ਟੋਟਲ ਵਾਰ ਦਾ ਹਿੱਸਾ ਹੈ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਓਕੇ ਜੀ। ਮਿਸ਼ਰਾ ਸਿੰਘ ਜੀ ਔਰ ਇਸੇ ਤਰ੍ਹਾਂ ਗੁਰਪ੍ਰੀਤ ਕੌਰ ਜੀ ਕਹਿੰਦੇ ਗੁਰਫਤਿਹ ਜੀ, ਖਾਲਸਾ ਜ਼ਿੰਦਾਬਾਦ। ਰਿਕੁਐਸਟ ਟੂ ਕੈਨੇਡੀਅਨ citizens and permanent residents kindly sign the petition E5100 of Fresh Air India Inquiry 1985. I will be greatly appreciated. Thanks. ਭੈਣ ਜੀ ਗੁਰਪ੍ਰੀਤ ਕੌਰ ਜੀ, ਤੁਸੀਂ ਅੱਗੇ ਵੀ ਲਾਸਟ ਮੈਸੇਜਸ ਵੀ ਲਿਖਿਆ ਸੀ, ਅਸੀਂ ਤੁਹਾਡੇ ਇਸ ਜੋ ਤੁਸੀਂ ਕਿਹਾ ਉਸ ਨੂੰ ਐਂਡੋਰਸ ਕਰਦੇ ਹਾਂ। ਜੇ ਅਮਰੀਕਾ 'ਚ ਵੀ ਅਸੀਂ ਸਾਈਨ ਕਰ ਸਕਦੇ ਹੁੰਦੇ ਤੇ ਅਸੀਂ ਇਸ ਦੀ ਪੂਰੀ ਮੁਹਿੰਮ ਚਲਾਉਂਦੇ, ਪਰ ਅਸੀਂ ਜਿਹੜੇ ਸਾਡੇ ਨਾਲ ਜੁੜੇ ਹੋਏ ਕੈਨੇਡੀਅਨ ਵੀਰ ਭੈਣਾਂ ਨੇ, ਬਹੁਤ ਵਾਰ ਜਸਟ ਇੱਕ ਕਲਿੱਕ ਅਵੇ ਹੁੰਦਾ ਇਸ ਪਟੀਸ਼ਨ ਦੇ ਉੱਤੇ, ਕਿਉਂਕਿ ਅੱਜ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਕਿਸ ਲੈਵਲ ਤੱਕ ਹੈ, ਔਰ ਇਸ ਦੀ ਸ਼ੁਰੂਆਤ ਤਾਂ 4 ਦਹਾਕੇ ਤੋਂ ਵੀ ਪਹਿਲਾਂ ਹੋਈ ਸੀ, ਔਰ 1985 'ਚ ਜਿਹੜਾ ਏਅਰ ਇੰਡੀਆ ਕਨਿਸ਼ਕਾ ਹਾਦਸਾ ਕਰਵਾਇਆ ਗਿਆ ਇੰਡੀਅਨ ਏਜੰਸੀਆਂ ਦਾ ਕੰਮ ਸੀ, ਔਰ ਸੁਖ ਧਾਲੀਵਾਲ ਹੋਰਾਂ ਨੇ ਇਸ ਪੈਟੀਸ਼ਨ ਨੂੰ ਲੀਡ ਕੀਤਾ। ਵੱਧ ਤੋਂ ਵੱਧ ਜੇ ਕੈਨੇਡੀਅਨ ਸਿੱਖ ਔਰ ਈਵਨ ਜਸਟਿਸ ਲਵਿੰਗ ਲੋਕ, ਦੂਜੇ ਵੀ ਗੈਰ ਸਿੱਖ ਵੀ ਜੇ ਇਸ 'ਤੇ ਦਸਤਖਤ ਕਰਦੇ ਨੇ, ਇਹ ਮੈਸੇਜ ਵੀ ਜਾਏਗਾ ਵੀ ਅਸੀਂ ਇਨੋਸੈਂਟ ਕਿਲਿੰਗਸ ਦੇ ਖਿਲਾਫ ਹੈ, ਇੰਡੀਅਨ ਏਜੰਸੀਜ਼ ਇਹ ਕਾਰਾ ਕਰ ਰਹੀਆਂ ਨੇ, ਔਰ ਅਸੀਂ ਐਂਡੋਰਸ ਕਰਦੇ ਹਾਂ ਤੁਹਾਡੀ ਇਸ ਅਪੀਲ ਨੂੰ। ਦਵਿੰਦਰ ਸੰਧੂ ਜੀ, ਰਾਮ ਸਿੰਘ ਜੀ, ਪ੍ਰਭਜੋਤ ਗੇਮਿੰਗ ਜੀ ਔਰ ਇਸ ਤਰ੍ਹਾਂ ਦਿਲਰਾਜ ਸਿੰਘ ਜੀ ਕਹਿੰਦੇ ਦੀਵਾਲੀ ਨਹੀਂ ਮਨਾਵਾਂਗੇ, ਔਰ ਸਿੰਘ ਜੀ ਕਹਿੰਦੇ ਰੱਬ ਤੁਹਾਡੀ ਉਮਰ ਲੰਮੀ ਕਰੇ ਡਾਕਟਰ ਸਾਹਿਬ, ਤੇ ਤੁਸੀਂ ਖਾਲਿਸਤਾਨ ਦੇ ਰੱਖਿਆ ਮੰਤਰੀ ਬਣੋ ਤੇ ਖਾਲਿਸਤਾਨ ਟਾਈਮਜ਼ ਅਖਬਾਰ ਦੇ ਫਰੰਟ ਪੇਜ ਤੇ ਲਿਖਿਆ ਹੋਵੇ ਖਾਲਿਸਤਾਨ ਦੇ ਰੱਖਿਆ ਮੰਤਰੀ ਡਾਕਟਰ ਅਮਰਜੀਤ ਸਿੰਘ ਦੀ ਮੀਟਿੰਗ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੱਲ। ਜੀ ਬਹੁਤ ਬਹੁਤ ਸ਼ੁਕਰੀਆ ਇਸ ਕਾਮਨਾ ਲਈ। ਅਸੀਂ ਤਾਂ ਇੱਕ ਫੁੱਟ ਸੋਲਜਰ ਹੈ, ਆਮ ਇੱਕ ਐਕਟਿਵਿਸਟ। ਸਾਡੀ ਇਹ ਚਾਹਨਾ ਹੈ ਤੁਹਾਡੇ ਸਾਰੇ ਵੀਰਾਂ ਭੈਣਾਂ ਦੇ ਸਹਿਯੋਗ ਨਾਲ, ਸਤਿਗੁਰੂ ਦੀ ਰਹਿਮਤ ਨਾਲ ਖਾਲਸਾ ਪੰਥ ਦੇ ਕੋਲ ਆਪਣਾ ਘਰ ਹੋਏ, ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੇ ਪੰਥ ਦੇ ਝੰਡੇ ਝੂਲਣ, ਖਾਲਿਸਤਾਨ ਦੇ ਝੰਡੇ ਝੂਲਣ।
ਅਸੀਂ ਤੁਹਾਡੇ ਵਰਗੇ ਪਿਆਰਿਆਂ ਦੀ ਖਿਦਮਤ ਕਰਕੇ ਸਭ ਤੋਂ ਜ਼ਿਆਦਾ ਖੁਸ਼ੀ ਹਾਸਲ ਕਰਾਂਗੇ। ਬਾਕੀ ਜਿਵੇਂ ਸਤਿਗੁਰੂ ਨੂੰ ਭਾਉਂਦਾ। ਸਿੰਘ ਜੀ ਕਹਿੰਦੇ ਨੇ ਬਾਈਕਾਟ ਇੰਡੀਅਨ ਬਿਜ਼ਨੈਸਸ ਐਂਡ ਰੈਸਟੋਰੈਂਟਸ। ਔਰ ਜ਼ੋਰਾ ਰਾਏ ਕਹਿੰਦੇ ਨੇ ਕਿ ਸਿੱਖ ਲੀਡਰਸ ਜੇਲ੍ਹ 'ਚ ਨੇ ਤੇ ਧੋਖੇਬਾਜ਼ ਜਿਹੜੇ ਨੇ ਉਹ ਮਹੰਤ ਦੀਪਾਵਲੀ ਮਨਾ ਰਹੇ ਨੇ। ਹਾਂ ਬਿਲਕੁਲ ਠੀਕ, ਸਾਹਮਣੇ ਨਜ਼ਰ ਆ ਰਿਹਾ ਵੀ ਕੀ ਕਰਤੂਤਾਂ ਨੇ। ਔਰ ਹਰਮਨ ਪੰਜੂ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਸੌਫਟ ਟਾਰਗੇਟ ਬੁੱਕ 1986 에ਅਰ ਇੰਡੀਆ ਬੰਬ ਬਲਾਸਟ ਉੱਪਰ ਹੈ ਕਿ ਉਹ ਬੁੱਕ ਠੀਕ ਹੈ, ਨੌਲੇਜ ਲਈ ਜ਼ਰੂਰ ਦੱਸਣਾ। ਸਿੰਘ ਜੀ ਤੁਸੀਂ ਇਹ 1986 ਨਹੀਂ 1985 ਦੇ ਵਿੱਚ ਇਹ ਹੁੰਦਾ ਹੈ। ਕਨਿਸ਼ਕਾ ਜਿਹੜਾ ਇੰਡੀਅਨ ਏਜੰਸੀਆਂ ਨੇ ਕਰਵਾਇਆ, ਜਿਹੜੇ ਦੋਨੋਂ ਰਿਪੋਰਟਰ ਸੀ, ਇੱਕ ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਦਾ ਬੜੇ ਕ੍ਰੈਡੀਬਲ ਜਰਨਲਿਸਟ ਸੀ। ਉਹਨਾਂ ਨੇ ਜੋ ਵੀ ਕਿਹਾ, ਹੋ ਸਕਦਾ ਉਹਦੇ 'ਚ ਥੋੜ੍ਹਾ ਬਹੁਤ ਜਿਹੜਾ ਐਲੀਮੈਂਟ ਨਾ ਵੀ ਪ੍ਰੋਪਰ ਹੋਏ, ਲੇਕਿਨ ਜਿਨ੍ਹਾਂ ਨੂੰ ਉਹਨਾਂ ਨੇ ਦੋਸ਼ੀ ਦੱਸਿਆ ਜਾਂ ਜਿਨ੍ਹਾਂ ਦੇ ਨਾਮ ਲਏ, ਕਿਸੇ ਨੇ ਵੀ ਕਦੇ ਉਹਨਾਂ ਦੇ ਖਿਲਾਫ ਲਾ ਸੂਟ ਨਹੀਂ ਕੀਤਾ ਕਿਤਾਬ ਦੇ ਜਾਂ ਪਬਲਿਸ਼ਰਸ ਦੇ। ਸੋ ਮੈਨੂੰ ਇਹ ਲੱਗਦਾ ਵੀ ਬਹੁਤ ਸਾਰੀ ਜਾਣਕਾਰੀ ਉਹਦੇ 'ਚ ਸਟੀਕ ਹੈ। ਕੁਛ ਜਿਹੜੀ ਹੈ ਜਦੋਂ ਤੁਸੀਂ ਫਿਲਿੰਗ ਗੈਪ ਹੁੰਦਾ ਹੈ ਉਹਦੀ ਉਹ ਤੁਹਾਡਾ ਸਪੋਜੀਸ਼ਨ ਹੁੰਦੀ ਹੈ, ਬਟ ਇਹ ਵਰਥ ਰੀਡਿੰਗ ਹੈ ਔਰ ਵਰਥ ਰੈਫਰਿੰਗ ਹੈ। ਕੌਰ ਸ਼ਰਨਜੀਤ ਆਜ਼ਾਦੀ ਹੱਲ ਹੈ ਮਿਲਤਨ ਸਿੰਘ ਜਿਹਨੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਸ਼੍ਰੀ ਭਾਰਤਵਾਜ ਜੀ ਵੀ ਆਏ ਨੇ। ਹਾਂਜੀ ਹਾਂਜੀ ਫਤਿਹ ਬੁਲਾਈ ਹੈ ਜੀ ਉਹਨਾਂ ਨੇ, ਸਾਨੂੰ ਸਾਹਿਬ ਵੀ ਕਿਹਾ। ਹਾਂਜੀ ਔਰ ਫਿਰ ਉਹਨਾਂ ਨੇ ਤਨੰਤਰਸ ਕੀ ਸ਼ੁਭ ਕਰਮਾਏ। ਮਾਈ ਕਮੈਂਟ ਯੈਸਟਰਡੇ ਵਾਜ਼ in response to you opposing interfaith marriage by law since ਰਹਿਤ ਮਰਿਆਦਾ forbids it। ਭਾਰਦਵਾਜ ਜੀ ਤੁਸੀਂ ਅਗੇਨ ਆਉਂਦੇ ਹੋ, ਚੰਗਾ ਲੱਗਦਾ ਹੈ ਕਿ ਬਈ ਚਲੋ ਕੋਈ ਕ੍ਰਿਟਿਕ ਵੀ ਆ ਕੇ ਕ੍ਰਿਟਿਸਿਜ਼ਮ ਕਰਦਾ, ਪਰ ਮੇਰਾ ਖਿਆਲ ਹੈ ਵੀ ਟਿੰਡ 'ਚ ਕਾਨਾ ਪਾਉਣਾ ਇਹ ਤੁਹਾਡਾ ਸ਼ੌਕ ਵੀ ਲੱਗਦਾ ਹੈ, ਹੋ ਸਕਦਾ ਹੈ ਤੁਹਾਡੀ ਬਿਜ਼ਨਸ ਵੀ ਹੋਏ, ਪਰ ਇਹ ਵਰਥ ਵੀ ਨਹੀਂ ਹੈ ਇਹਨੂੰ ਰਿਸਪੌਂਡ ਕਰਨਾ। ਹਰ ਧਰਮ ਦੇ ਆਪਣੇ ਉਹਨਾਂ ਦੀ ਮਰਿਆਦਾ ਹੈ, ਉਹਨਾਂ ਦੇ ਅਸੂਲ ਨੇ। ਔਰ ਬਹੁਤ ਵਾਰ ਜਿਹੜੇ ਹੁਣ ਵੀ ਭਾਵੇਂ ਕੋਈ ਕਿਸੇ ਸੁਸਾਇਟੀ 'ਚ ਰਹਿੰਦਾ ਹੈ, ਤੁਹਾਡੇ ਆਪਣੇ ਸਨਾਤਨ ਮਤ ਦੇ ਅਸੂਲ ਨੇ, ਸਿੱਖ ਰਹਿਤ ਮਰਿਆਦਾ ਦੇ ਆਪਣੇ ਨੇ। ਸੋ ਇਸ ਨੂੰ ਤੁਸੀਂ ਖਾਲਿਸਤਾਨ ਨਾਲ ਜੋੜ ਕੇ ਔਰ ਇਹਨੂੰ ਇੰਟਰਫੇਥ ਬਣਾ ਕੇ, ਇੰਟਰਫੇਥ ਕੋਈ ਕਨਸਟੀਟਿਊਸ਼ਨ ਨਹੀਂ ਦੁਨੀਆ ਦਾ ਕਿਸੇ ਨੇ ਲਿਖਿਆ ਹੋਇਆ, ਹਰ ਕੋਈ ਆਪਣੀ ਇੱਕ ਮਰਿਆਦਾ 'ਚ ਹੁੰਦਾ ਹੈ। ਔਰ ਮੇਰੇ ਖਿਆਲ ਜਵਾਬ ਵੀ ਦੇ ਰਹੇ ਸਟੇ ਸੇਫ ਕਹਿੰਦੇ ਰਿਸ਼ੀ ਭਾਰਤਵਾਜ ਦੈਟ ਇਜ਼ ਏ ਬਲੈਂਕਟ ਸਟੇਟਮੈਂਟ। ਡਾਕਟਰ ਸਾਹਿਬ ਆਨਸਰਡ ਯੂਰ ਕੁਐਸਚਨ ਆਈ ਡੋਂਟ ਥਿੰਕ ਯੂ ਲਿਸਨਡ। ਨਹੀਂ, ਜੇ ਤੁਸੀਂ ਸਿਰਫ ਲਿਖਣ ਦੀ ਖਾਤਰ ਹੀ ਲਿਖਦੇ ਹੋ ਤੇ ਇਤਰਾਜ਼ ਕਰਨ ਦੀ ਖਾਤਰ ਹੀ ਕਰਦੇ ਹੋ, ਇਹ ਵੀ ਤੁਹਾਨੂੰ ਮੁਬਾਰਕ ਹੈ। ਲੇਕਿਨ ਜੇ ਸੱਚਮੁੱਚ ਕੋਈ ਰੀਅਲ ਇਸ਼ੂ ਦੇ ਉੱਤੇ ਕੋਈ ਡਿਸਕਸ਼ਨ ਦੂਜਾ ਹੁੰਦਾ, ਅਸੀਂ ਤੁਹਾਡੇ ਵਿਊਜ਼ ਨੂੰ ਹਮੇਸ਼ਾ ਜਿਹੜਾ ਰਿਸਪੈਕਟ ਦੇਵਾਂਗੇ। ਸਿੰਗਰ ਸਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਸੁਖਦੇਵ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ, ਪੰਜਾਬ ਹਾਲ ਖਾਲਸਾ ਜ਼ਿੰਦਾਬਾਦ, ਸਿੱਖ ਫੋਰ ਜਸਟਿਸ ਜ਼ਿੰਦਾਬਾਦ। ਫਿਰ ਭਰਤਵਾਜ ਜੀ ਦਾ ਮੈਸੇਜ ਹੈਗਾ, ਦੇਖ ਲਓ ਤੁਸੀਂ ਇੰਟਰਟੇਨ ਕਰਨਾ ਕਿ ਨਹੀਂ ਕਰਨਾ। ਮੁਹੰਮਦ ਮਸੂਦ ਖਾਲਸਾ ਵੀ ਉਸੇ ਨੂੰ ਹੀ ਬਾਰ-ਬਾਰ ਪਾਣੀ ਦੇ ਵਿੱਚ ਮਧਾਣੀ ਪਾਈ ਹੋਈ ਹੈ। ਹਾਂਜੀ, ਔਰ ਇਹਦੇ ਫਿਰ ਜਿਹੜੇ ਜਵਾਬ ਦੇ ਰਹੇ ਨੇ, ਉਹਨਾਂ ਦੇ ਦਿੱਤਾ ਆਲਰੇਡੀ ਜਵਾਬ। ਸੋ ਜਿਹੜੇ ਨੇ ਕੁਝ ਨਾਲ ਰਲੇ ਹੋਏ ਨੇ, ਕੁਝ ਅਦਰਵਾਈਜ਼ ਨੇ, ਸੋ ਇਹ ਵੇਸਟ ਆਫ ਟਾਈਮ ਹੈ ਇਸ ਦੇ ਉੱਤੇ। ਓਕੇ ਜੀ, ਰਾਜਕੌਰ ਜੀ ਗੁਰਮਹਿੰਦਰ ਸਿੰਘ ਵੱਲੋਂ ਬਾਬਾ ਅਮਰਜੀਤ ਸਿੰਘ ਜੀ ਨੂੰ ਤੇ ਭੈਣ ਨੀਲਮ ਕੌਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਮੇਰਾ ਪਟਿਆਲਾ ਬਣੇਗਾ ਖਾਲਿਸਤਾਨ, ਮੇਰਾ ਪੰਜਾਬ ਬਣੇਗਾ ਖਾਲਿਸਤਾਨ। ਨਿਹੰਗ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਨਤਿੰਤ ਸਿੰਘ ਜੀ ਕਹਿੰਦੇ ਇਟਸ ਅ ਸ਼ੇਮ ਫॉर ਅਸ that our leaders don't understand that they are playing in the wrong side by blaming each other. If Bhai Amartpal Singh was not in the jail, he would have handled it better. ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਿਹੰਗ ਸਿੰਘ ਜੀ ਕਹਿੰਦੇ ਜੀਓ ਬਾਪੂ ਭਾਊ ਸੰਤੋਖ ਸਿੰਘ ਜੀ, ਗੁਰਜੀਤ ਸਿੰਘ ਜੀ, ਫਿਰ ਰਾਜਕੌਰ ਜੀ। ਬਾਬਾ ਜੀ ਸਾਡੇ ਪੰਜਾਬ ਵਾਲੇ ਸਿੰਘ ਆਪਸ ਵਿੱਚ ਲੜਨ ਵਿੱਚ ਲੱਗੇ ਨੇ ਤੇ ਕੀ ਕਰੀਏ। ਔਰ ਇਸੇ ਤਰ੍ਹਾਂ ਕਹਿੰਦੇ ਤਲਵਾੜਾ ਆਪਣੀ ਚਾਲ। ਅਸੀਂ ਆਪਣਾ ਜਿਹੜਾ ਦੁੱਖ ਤੁਹਾਡੀ ਕਚਹਿਰੀ 'ਚ ਰੱਖਿਆ ਕਿ ਭਾਈ ਇਹ ਛੱਡੋ ਇਸ ਪਾਰਟ ਨੂੰ, ਕੌਮ ਦਾ ਘਰ ਬਣਾਉਣ ਵੱਲ ਸਿਰ ਜੋੜ ਕੇ ਬੈਠੋ। ਔਰ ਮੁਹੰਮਦ ਜਾਵੇਦ ਜੀ ਅਸਲਾਮ ਵਾਲੇਕਮ ਕਹਿੰਦੇ ਨੇ। ਔਰ ਨੂਪਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਪ੍ਰੋਗਰਾਮ ਮਿਸ ਨਾ ਕਰਿਆ ਕਰੋ, ਫਿਰ ਸਾਰਾ ਦਿਨ ਜੀ ਨਹੀਂ ਲੱਗਦਾ। ਓਕੇ ਜੀ, ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਕਹਿੰਦੇ ਵੀ ਤੁਹਾਨੂੰ ਤੇ ਭੈਣ ਜੀ ਨੂੰ ਨਾ ਦੇਖੀਏ। ਦੇਖੋ ਨੂਪਾ ਜੀ, ਤੁਹਾਡੇ ਪਿਆਰ ਲਈ ਅਸੀਂ ਸਾਡਾ
ਆਪਣਾ ਆਪਾ ਵੀ ਭਿੱਜਦਾ ਜਦੋਂ ਤੁਹਾਡੇ ਵਰਗੇ ਸਾਡੇ ਨਾਲ ਇਸ ਕਦਰ ਮੁਹੱਬਤ ਕਰਦੇ ਨੇ। ਲੇਕਿਨ ਸਮਾਜਿਕ ਜ਼ਿੰਮੇਵਾਰੀਆਂ ਵੀ ਨੇ, ਬਾਕੀ ਥਾਵਾਂ ਤੇ ਵੀ ਜਾਣਾ ਜ਼ਰੂਰਤ ਬਣਦਾ ਹੈ, ਪਰ ਅਸੀਂ ਤੁਹਾਡੀ ਰਾਏ ਨੂੰ ਜਿਹੜਾ ਉਹ ਅਹਿਮੀਅਤ ਦਿੰਦੇ ਹਾਂ ਹਮੇਸ਼ਾ। ਕੁਲਦੀਪ ਕੌਰ ਜੀ ਵੀ ਫਤਿਹ। ਮੁਹੰਮਦ ਸ਼ਾਹਜਾਦ ਲਵ ਫਰੋਮ ਪਾਕਿਸਤਾਨ ਤੋਂ ਸਾਨੂੰ ਦੇਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਜਸਵੀਰ ਸਿੰਘ ਬਰਾਜ ਜੀ ਫਤਿਹ। ਰਾਜਕੌਰ ਕਹਿੰਦੇ ਨੇ ਇਹ ਤਾਂ ਦੀਪ ਸਿੱਧੂ ਇਕੱਠੇ ਕਰ ਸਕਦਾ ਸੀ, ਪਰ ਪੰਜਾਬ ਵਾਲੇ ਸਿੱਖਾਂ ਨੂੰ। ਬਿੱਲੂ ਬਦਮਾਸ਼ ਕਹਿੰਦੇ ਸਪੋਰਟ ਕਿ ਆਨਰੇਬਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ। ਫਿਰ ਕਹਿੰਦੇ ਪਾਪੀ ਨਿੱਜਰ ਨਹੀਂ, ਇਹਨੂੰ ਇਹ ਕੋਈ ਬਿੱਲੂ ਬਦਮਾਸ਼ ਜਿਹੜਾ ਬਦਮਾਸ਼ੀਆਂ ਕਰ ਰਿਹਾ। ਓਕੇ, ਸੋ ਓਕੇ, ਇਹ ਅਮਿਤ ਸ਼ਾਹ ਬਦਮਾਸ਼ ਦਾ ਇੱਕ ਬਦਮਾਸ਼ ਹੋਰ ਆ ਗਿਆ ਇੱਥੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਤੂੰ ਲੈਂਦੇ ਆਪਾਂ ਸਾਰੇ ਆਪਣੇ ਜਿਹੜੇ ਵਿਊਅਰਸ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।